ਮਿੰਟੂ ਜੀ ਅਗਲੀ ਗੱਲ ਕਰੀਏ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਦੀ। ਉਹਨਾਂ ਨੇ ਕਿਹਾ ਕਿ ਹੁਣ ਮੈਂ ਸਿੱਧੂ ਮੂਸੇਵਾਲਾ ਦੀ ਜਿਹੜੀ ਛਲਣੀ ਹੋਈ ਥਾਰ ਆ ਉਹਦੇ ਤੇ ਪੰਜਾਬ ਦੀ ਯਾਤਰਾ ਕਰਾਂਗਾ। ਦੇਖੋ ਇਹ ਹੁਣ ਗੱਲ ਕੀ ਹੈ ਕਿ ਯਾਤਰਾ ਕਦੋਂ ਕਰਦੇ ਇਹ ਵੀ ਇੱਕ ਵੇਖਣ ਵਾਲੀ ਗੱਲ ਹੋਏਗੀ ਨਾ, ਕਿਉਂਕਿ ਟਾਈਮਿੰਗ ਬਹੁਤ ਮਹੱਤਤਾ ਰੱਖਦੀ ਹੈ ਜੀ ਗਾ। ਜਲੰਧਰ ਦੀ ਜ਼ਿਮਨੀ ਚੋਣ ਵੀ ਆਉਣੀ ਹੈ ਨਾ, ਕਿ ਕਿਉਂਕਿ ਦੇਖੋ ਇਹ ਪਰਿਵਾਰ ਤਾਂ ਕਾਂਗਰਸ ਹੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ। ਜੀ ਪਰਿਵਾਰ ਪੋਲੀਟੀਕਲੀ ਬੈਕਗ੍ਰਾਉਂਡ ਤਾਂ ਕਾਂਗਰਸ ਦਾ ਰੱਖਦਾ ਹੈ ਨਾ, ਤਾਂ ਇਹ ਇੱਕ ਚੀਜ਼ ਜਿਹੜੀ ਹੈ ਉਹ ਵੇਖਣੀ ਹੋਏਗੀ ਕਿ ਕੀ ਉਸ ਮੌਕੇ ਤੇ ਮਤਲਬ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਜਿਹੜਾ ਉਲੀਕਦੇ ਨੇ ਬਲਕੌਰ ਸਿੰਘ, ਕਿਉਂਕਿ ਉਦੋਂ ਦਬਾਅ ਬਹੁਤ ਜ਼ਿਆਦਾ ਬਣ ਜਾਏਗਾ ਨਾ। ਮੈਂ ਨਹੀਂ ਕਹਿ ਰਿਹਾ ਕਿ ਪੋਲੀਟੀਕਲ ਬੈਕਗ੍ਰਾਉਂਡ ਤਾਂ ਆਪਣਾ ਸਾਰੀਆਂ ਦੀ ਫੈਮਿਲੀ ਦਾ ਹੁੰਦਾ ਹੀ ਹੈ, ਇਹਦੇ 'ਚ ਕੀ ਹੈ, ਆਪਾਂ ਸਾਰੇ ਪੰਜਾਬੀ ਸਿਆਸਤਦਾਨ ਹੀ ਹੈ, ਸਿਆਸਤ ਤਾਂ ਬੰਦੇ ਦੇ ਕਹਿੰਦੇ ਜੰਮਣ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਤਾਂ ਗੱਲ ਇਹ ਆ ਕਿ ਕੀ ਬਲਕੌਰ ਸਿੰਘ ਸੋਚ ਰਹੇ ਨੇ ਕਿ ਇਸ ਮੌਕੇ ਤੇ ਸਰਕਾਰ ਨੂੰ ਦਬਾਅ ਹੇਠ ਲਿਆਂਦਾ ਜਾ ਸਕਦਾ ਹੈ, ਕਿਉਂਕਿ ਇਹਨਾਂ ਵਾਸਤੇ ਉਹ ਜ਼ਿਮਨੀ ਚੋਣ ਜਿਹੜੀ ਹੈ ਬਹੁਤ ਵੱਡੀ ਜੰਗ ਹੋਣ ਜਾ ਰਹੀ ਹੈ, ਬਹੁਤ ਵੱਡੀ ਜੰਗ ਹੋਣ ਜਾ ਰਹੀ ਹੈ। ਤਾਂ ਹੀ ਉਹਨਾਂ ਨੇ ਸ਼ਾਇਦ ਇਹ ਸਟੇਟਮੈਂਟ ਦਿੱਤੀ ਹੈ ਕਿ ਮੈਂ ਤੁਹਾਡਾ ਬਾਈ ਲਾਅ ਐਂਡ ਆਰਡਰ ਜਿਹੜਾ ਨਾ ਲੋਕਾਂ ਨੂੰ ਦਿਖਾਊਂਗਾ। ਲੋਕਾਂ ਨੂੰ ਦਿਖਾਉਣ ਦਾ ਮਤਲਬ ਕਿ ਤੁਹਾਡਾ ਜਲੂਸ ਕੱਢਾਂਗੇ ਕਿ ਆਹ ਹਾਲਤ ਕੀਤੀ ਇਹਨਾਂ ਨੇ ਸਾਡੇ ਘਰ ਦੀ। ਕਿਉਂਕਿ ਗਿਲੇ ਤਾਂ ਠੀਕ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ, ਅੱਛਾ ਕੰਮ ਕੀਤਾ, ਕੁਛ ਦਿੱਲੀ ਵਾਲਿਆਂ ਨੇ ਬਹੁਤ ਛੇਤੀ ਛੇਤੀ ਗ੍ਰਿਫਤਾਰੀਆਂ ਕੀਤੀਆਂ, ਉਹ ਸਾਰਾ ਕੁਛ ਹੈ, ਪਰ ਇਹਨਾਂ ਦੇ ਮਨ ਮੁਟਾਵ ਤੇ ਹੈਗੇ ਆ ਨਾ, ਸਾਫ਼ ਹੈ ਪ੍ਰਵੀਨ ਜੀ। ਇੱਕ ਤਾਂ ਉਹ ਜਿਹੜੀ ਸਿਕਿਉਰਿਟੀ ਵਾਲੀ ਲਿਸਟ ਵਾਇਰਲ ਹੋਣੀ ਜਾਂ ਲੀਕ ਹੋਣੀ, ਉਹਦੇ ਨਾਲ, ਕਿਉਂਕਿ ਜਿਹੜੇ ਇਹਨਾਂ ਦੇ ਹੈਗੇ ਨੇ ਪਰਮ ਮਿੱਤਰ ਪੰਨੂ ਸਾਹਿਬ, ਉਹਨਾਂ ਬਾਰੇ ਤਾਂ ਉਹਨਾਂ ਦੀ ਮਾਤਾ ਖੁੱਲ ਕੇ ਕਹਿ ਚੁੱਕੇ ਨੇ, ਬਤਾਓ ਰਿਕਾਰਡ ਹੈ ਸਟੇਟਮੈਂਟ। ਸੋ ਇਸ ਕਰਕੇ ਇਹਨਾਂ ਦੇ ਕਹਿ ਲਓ ਕਿ ਮਤਭੇਦ ਹੈਗੇ ਨੇ ਸਰਕਾਰ ਦੇ ਨਾਲ, ਕਿ ਬਈ ਇੱਕ ਤਾਂ ਇਹ ਹੈ ਕਿ ਜਿਹੜੇ ਕੁਝ ਬਾਹਰ ਬੈਠੇ ਨੇ ਕਿ ਤੁਸੀਂ ਉਹਨਾਂ ਨੂੰ ਨਹੀਂ ਲਿਆ ਰਹੇ, ਤਾਂ ਦੂਸਰਾ ਕਿ ਮੇਨ ਗੱਲ ਤਾਂ ਉਹੀ ਹੈ ਨਾ ਕਿ ਜਿਨ੍ਹਾਂ ਨੂੰ ਉਹ ਮੰਨਦੇ ਗੁਨਾਹਗਾਰ, ਤਾਂ ਉਹ ਤੁਹਾਡੀ ਸਰਕਾਰ ਦਾ ਹਿੱਸਾ। ਇਹ ਮਤਭੇਦ ਬਹੁਤ ਵੱਡੇ ਮਤਭੇਦ ਨੇ, ਕਿਉਂਕਿ ਉਧਰ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਜਿੱਥੇ ਉਹ ਚਾਹੁੰਦੇ ਨੇ। ਇਸ ਕਰਕੇ ਹੁਣ ਇਹੀ ਦੇਖਣਾ ਹੋਏਗਾ ਕਿ ਅੱਜ ਜਿਹੜਾ ਐਲਾਨ ਆਇਆ ਇਹਨਾਂ ਦਾ, ਵੈਸੇ ਮੈਂ ਉਹੀ ਨਹੀਂ ਕਹਿ ਰਿਹਾ ਕਿ ਉਹ ਕੋਈ ਪੋਲੀਟੀਕਲੀ ਕੋਈ ਇਵੈਂਟ ਕਰਨ ਜਾ ਰਹੇ, ਮੈਂ ਇਹੀ ਕਹਿ ਰਿਹਾ ਕਿ ਸ਼ਾਇਦ ਇਹ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਦਬਾਅ 'ਚ ਚਲੇ ਜਾਏਗੀ ਨਾ ਸਰਕਾਰ, ਜਿਵੇਂ ਚੋਣ ਦਾ ਐਲਾਨ ਹੋਏਗਾ, ਚੋਣ ਦੀ ਤਿਆਰੀ ਇਹ ਕਰ ਰਹੇ ਨੇ ਬਹੁਤ ਵੱਡੇ ਪੱਧਰ ਤੇ ਇਹ ਜਿਹੜੇ ਹੈਗੇ ਆ ਸਰਕਾਰ ਵਾਲੇ। तो ये है कि शायद हो सकता है कि जिमनी चोण के मौके च कोई इस तरह का प्रोग्राम उलीकिया जाए तो सरकार बहुत ज्यादा प्रेशराइज हो जाए। ये हुण वेखना होएगा, ये गल जिहड़ी है देखनी होएगी, क्योंकि बरसी भी आ रही है, पहली बरसी भी उन्होंने मनाउणी है, तो उदों वो इलैक्शन भी आएगा, तो जिथे सरकार लई फिर बहुत वड्डी मुश्किल खड़ी होने वाली है। क्यों? क्योंकि देखो एक पासे बंदी ਸਿੰਘਾਂ ਦੀ रिहाई वाला मोर्चा, दूसरे पासे किसान आगू ਜਿਹੜੇ ਆ ਉਹ ਇਹਨਾਂ ਦੇ ਨਾਲ ਖਫਾ ਨੇ, ਉਹਨਾਂ ਦੇ ਅੱਡ ਧਰਨੇ ਚੱਲਦੇ ਰਹਿੰਦੇ ਆ। ਇਸ ਤੋਂ ਇਲਾਵਾ ਫਿਰ ਬਰਗਾੜੀ ਵਾਲਾ ਆ ਗਿਆ, ਔਰ ਦੂਸਰੀ ਸਾਈਡ ਤੋਂ ਜੇ ਮੰਨ ਲਓ ਸਿੱਧੂ ਦੀ ਫੈਮਿਲੀ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕ ਦਿੰਦੀ ਆ, ਤਾਂ ਡੈਫੀਨਿਟਲੀ ਇਹ, ਕਿਉਂਕਿ ਆਪਾਂ ਦੇਖਿਆ ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਵੀ ਅਸਰ ਪਿਆ ਸੀਗਾ, ਇਹ ਮਾਹਰ ਵੀ ਮੰਨਦੇ ਨੇ ਇਸ ਚੀਜ਼ ਨੂੰ। ਸੋ ਇਹ ਇਸ ਕਰਕੇ ਇਹ ਟਾਈਮਿੰਗ ਜਿਹੜੀ ਹੋਏਗੀ ਦੇਖਣੀ ਦਿਲਚਸਪ ਹੋਏਗੀ ਕਿ ਕੀ ਉਸ ਵੇਲੇ ਐਸਾ ਹੁੰਦਾ ਜਾਂ ਹਾਲ ਦੀ ਘੜੀ ਇਹ ਸਿਰਫ ਸਟੇਟਮੈਂਟ ਹੈ ਕਿ ਸਰਕਾਰ ਨੂੰ ਹੋਰ ਟੋਇਆ ਜਾਵੇ, ਸਰਕਾਰ ਕੀ ਕਰਦੀ ਹੈ, ਤੇ ਉਸ ਤੋਂ ਬਾਅਦ ਫਿਰ ਵੇਖਿਆ ਜਾਵੇ ਕਿ ਸਰਕਾਰ ਦੇ ਨਾਲ ਕਿਸ ਹਿਸਾਬ ਕਿਤਾਬ ਨਾਲ ਚੱਲਣਾ ਹੈ।